ਤੇ ਚਲੇ ਜੰਡਾਲੀ ਤੇ ਲੰਗਰ ਲਈ ਊਂਟ ਤਾਂ ਢੱਗੇ ਤੇ 4 ਮੱਝ ਤੀ ਬੱਕਰੀ ਤੀ ਇੱਕ ਅਸੀਂ ਲਈ ਆਉਂਦੇ ਤੇ ਸਾਡਾ ਤਾਂ ਮੜੀਆਂ ਵਾਲਾ ਕਲਰ ਉਹਦੇ ਵਿੱਚ ਅਸੀਂ ਆਉਂਦੇ ਤੇ ਜਦ ਭਾਪਿਆਂ ਨੇ ਗੋਲੀ ਚਲਾਈ ਆ ਤੇ ਹਰ ਸ਼ਹਿਰ ਛੱਡਿਆ ਤੇ ਅਸੀਂ ਭਰਿਆ ਭਰਾਇਆ ਘਰ ਛੱਡਿਆ ਕੋਈ ਸ਼ਹਿਰ ਨਹੀਂ ਅਸੀਂ ਜਾਨਾਂ ਲੈ ਕੇ ਆਪਣੀ ਬਾਹਰ ਨਿਕਲਿਆ ਤੇ ਮਾਮਾ ਬਥੇਰਾ ਰੱਜਿਆ ਵਾ ਚਲੋ ਸਾਨੂੰ ਉੱਥੇ ਛੱਡ ਕੇ ਆਉਣਾ ਫਿਰ ਉੱਥੇ ਜੋਗ ਦੀ ਸਾਡੀ ਫੁੱਫੀ ਦੀ ਉਹ ਸਾਰਾ ਦਿਨ ਜੋਗ ਚੱਲਣੀ ਸਾਰੇ 20 ਜੀਆਂ ਨੇ ਕਮਾਦ ਕੱਢਣਾ ਤੇ ਉਹਨੇ ਨਾ ਕੋਈ ਗੰਨਾ ਚੁੱਪਣ ਦੇਣਾ ਨਾ ਸਾਨੂੰ ਗੁੜ ਦੀ ਡਲੀ ਖਾਣ ਦੇਣੀ ਤੇ ਨਾ ਢੱਗਿਆਂ ਨੂੰ ਪੱਠੇ ਦੇਣੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਬੀਬੀ ਜੀ ਵਾਲੇਕੁਮ ਸਲਾਮ। ਬੀਬੀ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈਗਾ ਹਮੀਦਨ ਬੀਬੀ। ਹਮੀਦਨ ਬੀਬੀ। ਹਾਂ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਅਲੀ ਮੁਹੰਮਦ। ਅਲੀ ਮੁਹੰਮਦ। ਤੇ ਇਹ ਬਜ਼ੁਰਗ ਤੁਹਾਡੇ ਕੀ ਲੱਗਦੇ ਨੇ? ਚਾਚਾ। ਅੱਛਾ ਤੁਹਾਡੇ ਚਾਚਾ ਜੀ ਨੇ? ਹਾਂ ਸਾਰਿਆਂ ਨਾਲੋਂ ਛੋਟਾ ਚਾਚਾ। ਸਹੀ ਹੈ। ਤੇ ਆਪਣਾ ਪਿੰਡ ਕਿਹੜਾ ਸੀ ਇੰਡੀਆ ਦੇ ਵਿੱਚ? ਹਲਾਲਪੁਰਾ। ਹਲਾਲਪੁਰਾ। ਹਾਂ। ਇਹਦੇ ਨਾਲ ਦੇ ਪਿੰਡ ਕਿਹੜੇ ਕਿਹੜੇ ਸੀ? ਨਾਲ ਦੇ ਪਿੰਡ ਥੇ ਇੱਕ ਤਾਂ ਜਨਾਲੀ ਤਾ। ਹਾਂਜੀ। ਇੱਕ ਨਵੇਂ ਘਰੋਂ ਤਾ। ਹਾਂਜੀ। ਤੇ ਇੱਕ ਖਾਨਪੁਰ ਤਾ। ਅੱਛਾ ਖਾਨਪੁਰ। ਹਾਂ ਇੱਕ ਸ਼ਹਿਰ ਤਾ। ਇੱਕ ਨਵਾਂ ਤਾ ਹਲਾਲ ਬਾਸਕੰਦਰ। ਅੱਛਾ ਅੱਛਾ। ਹਾਂ। ਤੇ ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਬਸੀਆ ਸੀ। ਬਸੀ। ਹਾਂ। ਜ਼ਿਲ੍ਹਾ ਪਟਿਆਲਾ ਰਿਆਸਤ ਪਟਿਆਲਾ। ਅੱਛਾ ਅਸਲ ਰਿਆਸਤ ਪਟਿਆਲਾ ਸੀ ਤੇ ਵੈਸੇ ਸਰਹੰਦ? ਨਹੀਂ ਜ਼ਿਲ੍ਹਾ ਤਹਿਸੀਲ ਸਰਹੰਦ ਸੀ। ਅੱਛਾ। ਜ਼ਿਲ੍ਹਾ ਬਸੀ ਰਿਆਸਤ ਪਟਿਆਲਾ। ਹਾਂ ਰਿਆਸਤ ਪਟਿਆਲਾ ਹੀ ਤਾਂ ਅੱਛਾ ਪਟਿਆਲਾ ਹੀ ਅਸਲ ਨੂੰ ਮੰਨਦੇ ਸੀ। ਹਾਂਜੀ ਹਾਂਜੀ। ਸਹੀ। ਬੀਬੀ ਜੀ ਪਿੰਡ ਤੁਹਾਡਾ ਕਿੱਡਾ ਕੁ ਸੀ? ਪਿੰਡ ਸਾਰਾ ਬਥੇਰਾ ਵੱਡਾ ਤਾ। ਬਹੁਤ ਵੱਡਾ ਸੀ। ਹਾਂ। ਸਾਰੇ ਰਾਈਆਂ ਦੇ ਘਰ ਸੀ ਕਿ ਸਿੱਖਾਂ ਦੇ ਹਿੰਦੂਆਂ ਦੇ? ਨਹੀਂ ਸਿੱਖਾਂ ਦਾ ਕੋਈ ਨਹੀਂ ਹਿੰਦੂ ਇਹ ਥੇ ਲੋਹਾਰ ਤਖਾਨ ਹਿੰਦੂ। ਅੱਛਾ ਅੱਛਾ। ਆਹੋ ਹਿੰਦੂ ਥੇ। ਤੁਹਾਡੀ ਉਮਰ ਕਿੰਨੀ ਸੀ ਉਦੋਂ? ਹੋਣੀ ਇਹ ਮੁੰਡਾ ਹੀ ਕਿੰਨੀ ਹੋਣੀ ਬਸ। ਅੱਛਾ 10 12 ਸਾਲ ਹੈਗੀ ਸੀ। ਹਾਂ ਹਾਂ। ਸਹੀ ਸਹੀ ਸੀ। ਤੁਹਾਨੂੰ ਆਪਣਾ ਪਿੰਡ ਤੇ ਤੁਹਾਨੂੰ ਵੇਖਿਆ ਹੋਣਾ ਤੁਸੀਂ ਸਾਰਾ ਘੁੰਮਿਆ ਹੋਣਾ ਉਦੋਂ ਬੱਚੇ? ਆਹੋ ਬਾਵੇ ਜਾਣਦੀਆਂ ਸੀ ਆਪਣਾ ਪਿੰਡ। ਅੱਛਾ ਅੱਛਾ ਅੱਛਾ। ਹਾਂ। ਤੁਹਾਡੇ ਬਜ਼ੁਰਗ ਖੇਤੀਬਾੜੀ ਕਰਦੇ ਸੀ? ਹਾਂਜੀ। ਤੇ ਤੁਹਾਡੇ ਚਾਚਾ ਜੀ ਲੋਕ ਕਹਿੰਦੇ ਨੌਕਰੀ ਕਰਦੇ ਸੀ? ਆਹ ਚਾਚਾ ਨੌਕਰੀ ਕਰਦਾ ਤਾ। ਅੱਛਾ ਅੱਛਾ ਅੱਛਾ। ਤੇ ਪਿੰਡ ਦੇ ਵਿੱਚ ਸਕੂਲ ਵੀ ਹੈਗੇ ਸੀ? ਨਹੀਂ ਸਕੂਲ ਕੋਈ ਨਹੀਂ। ਤੇ ਕੋਈ ਮਸਜਿਦ ਮਸੀਤ? ਹਾਂ ਮਸੀਤ ਥੀ ਬਹੁਤ ਵੱਡੀ। ਅੱਛਾ ਅੱਛਾ। ਇੱਕ ਦਾਰਾ ਤਾਂ ਜਨ ਵਾਸਤੇ। ਅੱਛਾ ਅੱਛਾ। ਹਾਂ ਬਰਾਤ ਵਾਸਤੇ। ਹਾਂ ਪਿੰਡ ਦੇ ਵਿੱਚ ਘਰ ਹੀ ਸੀ? ਹਾਂ ਵਿਚਕਾਰ ਤਾਂ ਉੱਥੇ ਕੋਈ ਦਰਖਤ ਵੀ ਲੱਗਾ ਸੀ? ਹਾਂ ਬੋਰਡ ਲੱਗੇ ਵੇ ਤੇ। ਅੱਛਾ ਉੱਥੇ ਜੰਜ ਵਗੈਰਾ ਪੈਂਦੀ ਸੀ ਆ? ਹਾਂਜੀ। ਸਹੀ ਹੋ ਗਿਆ। ਬੋਰਡਾਂ ਥੱਲੇ ਕਰਦੇ ਹੁੰਦੇ ਤੇ ਨਾ ਲੋਹਾਰ ਕੰਮ। ਹਾਂਜੀ। ਮੰਜੀਆਂ ਠੋਕਣੀਆਂ ਹੱਲਾ ਠੋਕਣੀਆਂ ਪੰਜਾਲੀਆਂ ਪੰਜੂਲੀਆਂ ਬਣਾਉਣੀਆਂ। ਹਾਂ ਸਾਰਾ ਜ਼ਿਮੀਂਦਾਰਾਂ ਦਾ ਕੰਮ ਕਰਦੇ ਤੇ ਨਾ। ਅੱਛਾ ਅੱਛਾ। ਹਾਂ ਤੇ ਬਸ ਜੰਜ ਘਰ ਆਏ ਮੂਹਰੇ ਤਾਂ। ਸਹੀ ਹੋ ਗਿਆ। ਹਾਂ। ਤੇ ਇਹ ਦੱਸੋ ਕਿ ਜਿਹੜੇ ਉੱਥੇ ਤੁਹਾਡੇ ਵੱਡੇ ਸਨ ਉਹਨਾਂ ਦੇ ਖੂਹ 'ਚ ਕਦੀ ਗਏ ਸੀ ਤੁਸੀਂ ਆਪਣੇ ਅੱਬਾ ਜੀ ਨਾਲ ਆਪਣੇ ਡੇਰੇ? ਨਹੀਂ ਬਾਈ ਅਸੀਂ ਆਪਣੇ ਖੂਹ ਦੇਖਿਆ ਵਾ ਤਾਂ। ਆਪਣਾ ਤੁਹਾਡਾ ਖੂਹ ਹੈ? ਹਾਂ ਸਾਡਾ ਹਾਂ 2 ਡਵੀਡਾ ਖੂਹ ਤਾਂ ਸਾਡਾ। ਅੱਛਾ ਕੀ ਨਾਮ ਸੀ ਉਹਦਾ? ਮੈਂ ਕਿਹਾ ਦੋ ਲਾਹ ਚੱਲਦੇ ਹੁੰਦੇ ਤੇ ਢੱਗੇ ਦੋ ਪਾਸੇ। ਇੱਕ ਪਾਸੇ ਊਂਟ ਚੱਲਦਾ ਇੱਕ ਪਾਸੇ ਢੱਗੇ ਚੱਲਦੇ। ਕਿਹੜੀ ਸਾਈਡ ਤੇ ਸੀ ਪਿੰਡ ਤੋਂ? ਪਿੰਡ ਦੇ ਜਿਹੜਾ ਹਲਾ ਰਿਹਾ ਤਾ ਨਾ ਜਨਾਲੀ ਤਾਂ ਉਹਦੇ ਗਿਓਰੇ ਤਾਂ ਸਾਡਾ ਪਿੰਡ। ਅੱਛਾ ਅੱਛਾ। ਹਾਂ। ਅੱਛਾ ਉਧਰ ਹੀ ਸੀ ਤੁਹਾਡੀ ਜ਼ਮੀਨਾਂ? ਹਾਂ ਸਾਡੀ ਜ਼ਮੀਨਾਂ ਉੱਥੇ ਤੀਆਂ। ਸਹੀ ਹੋ। ਸਾਡੇ ਪਿੰਡ ਨੂੰ ਤਾਂ ਇੰਨਾ ਵਿਛਦਾ ਜੀ ਉਹਦੇ ਤੇ ਚਲੇ ਜਾਈਏ ਧੁੰਦਿਆ ਯਾਨੀ 1.5-2 ਕਿਲੋਮੀਟਰ। ਹਾਂ ਹਾਂ। ਸਹੀ ਹੋ ਗਿਆ। ਤੇ ਤੁਹਾਡੀਆਂ ਜਿਹੜੇ ਹਿੰਦੂ ਰਹਿੰਦੇ ਸੀ ਉਹਨਾਂ ਦੀਆਂ ਕੁੜੀਆਂ ਤੁਹਾਨੂੰ ਚੇਤਾ ਉਹਨਾਂ ਦੇ ਨਾਂ ਯਾਦ ਜਿਹਨਾਂ ਨਾਲ ਖੇਲਦੀਆਂ ਨਹੀਂ ਆ ਤੁਸੀਂ? ਨਹੀਂ ਬਈ ਉਹਨਾਂ ਦੀ ਕੁੜੀਆਂ ਦਾ ਦੁਨੀਆਂ ਦਾ ਕੋਈ ਪਤਾ ਨਹੀਂ ਹੈਗਾ ਤੇ ਇੱਕ ਕੁੜੀਆਂ ਦੇ ਨਾਂ ਦਾ ਵੀ ਨਹੀਂ ਪਤਾ ਹੈਗਾ। ਉਹਦਾ ਬੰਦਾ ਇੱਥੇ ਕੋਟੇ ਕੰਮ ਕਰਦਾ ਹੁੰਦਾ ਤਾਂ ਕੋਟੇ ਰਹਿੰਦਾ ਤਾਂ ਭੈਣ ਦਾ। ਅੱਛਾ ਅੱਛਾ। ਤੇ ਉਹਦੇ ਕੋਲ ਤੇ ਸੀ ਬੀਜ ਚੱਕਣਾ ਉਹਦੇ ਕੋਲ ਤੇ ਦਾਣਾ ਫੱਕਾ ਚੱਕਣਾ। ਯਾਨੀ ਉਹ ਪਾਰਟੀ ਯਾਨੀ ਇੱਧਰ ਆਉਣ ਤੋਂ ਪਹਿਲਾਂ ਕੋਟੇ ਕੰਮ ਕਰਦਾ ਸੀ? ਹਾਂ। ਅੱਛਾ ਪਹਿਲਾਂ ਦਾ ਆਇਆ ਵਾ ਤਾਂ ਉਰੇ। ਅੱਛਾ ਅੱਛਾ। ਜਦ ਜਾਣਾ ਉਹਨੇ ਇੰਨੀਆਂ ਪੇਟੀਆਂ ਅੰਗੂਰਾਂ ਦੀਆਂ ਤੇ ਫਲਦੀਆਂ ਲੈ ਕੇ ਜਾਣਾ। ਮੇਰੀ ਦਾਦੀ ਜਿਹੜੀ ਉਹਦੀ ਮਾਂ ਬਣੀ ਵੀ ਸੀ ਕਹਿੰਦਾ ਬੰਦਾ ਤਾਂ ਮੇਰੀ ਮਾਂ ਹੈ ਮੇਰੀ ਮਾਂ ਵਰਗੀ ਆ। ਤੁਸੀਂ ਉਹਨਾਂ ਦੇ ਘਰ ਚਲੇ ਜਾਂਦੇ ਸੀ? ਹਾਂਜੀ ਚਲੇ ਜਾਂਦੇ।
ਪਿੰਡ ਦੇ ਵਿੱਚ ਥਾਂ ਗੱਬੇ ਉਹਨਾਂ ਦਾ ਘਰ ਤਾਂ ਗੱਬੇ ਸਾਡੀ ਪਾਣੀ ਦੀ ਖੋਈ ਸੀ। ਪਿੰਡ ਦੇ ਵਿੱਚ ਸਾਰਾ ਪਿੰਡ ਪਾਣੀ ਉੱਥੇ ਪੀਂਦਾ ਤਾ। ਹਿੰਦੂ ਵੀ ਤੇ ਮੁਸਲਮਾਨ ਵੀ? ਹਾਂ, ਹਿੰਦੂਆਂ ਦੇ ਆਪਣਾ ਲਾਇਆ ਵਾ, ਹੁਣ ਉਹ ਨਹੀਂ ਮੈਨੂੰ ਪਤਾ ਹੈ। ਅੱਛਾ ਤੇ ਅਸੀਂ ਆਪਣਾ ਪਾਣੀ ਨੇ ਅਸੀਂ ਖੋਈ ਤੇ ਪਾਉਂਦੇ ਭਰਦੇ ਸੀ। ਸਹੀ ਹੋ ਗਿਆ। ਹਾਂ, ਪੌੜੀਆਂ ਲੱਗੀਆਂ ਜਾਂਦੀਆਂ। ਹਾਂਜੀ। ਹਾਂ, ਤੇ ਬਸ ਪਾਣੀ ਸਾਡੇ ਬਡਾਰੀਆਂ ਨੇ ਸਾਡੀ ਦਾਦੀ ਨੇ ਭਰ ਕੇ ਲਿਆਉਣਾ। ਤੇ ਜਦੋਂ ਜਾੜੇ ਪਏ ਹਾਂ, ਤੁਸੀਂ ਕੀ ਕੀ ਵੇਖਿਆ ਉੱਥੇ ਕਿ ਕਿਵੇਂ ਤੁਹਾਡੇ ਬਜ਼ੁਰਗ ਨਿਕਲੇ ਉੱਥੋਂ ਜਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ? ਤੁਸੀਂ ਤਾਂ ਉਦੋਂ ਅਸੀਂ ਬਾਹੂ ਮੈਂ ਤੈਨੂੰ ਦੱਸਾਂ ਜਿਆਦਾ ਸੀ ਮੈਂ ਯਾਰ ਮੇਰਾ ਚਾਚਾ ਨਾ ਇਸੇ ਵੱਡਾ ਸੀ ਜਿਹੜਾ। ਹਾਂਜੀ। ਅਸੀਂ ਖੂਹ ਤੇ ਆਉਂਦੇ ਤੇ ਚਲੇ ਜੰਡਾਲੀ ਤੇ ਲੰਗਰ ਲਈ। ਊਂਟ ਤਾਂ ਢੱਗੇ ਦੇ 4 ਮੱਝ ਤੀ ਬੱਕਰੀ ਤੀ ਇੱਕ। ਹਾਂਜੀ। ਅਸੀਂ ਲਈ ਆਉਂਦੇ ਤੇ ਸਾਡਾ ਤਾਂ ਮੜੀਆਂ ਵਾਲਾ ਕਲਰ। ਅੱਛਾ। ਉਹਦੇ ਵਿੱਚ ਅਸੀਂ ਆਉਂਦੇ ਤੇ ਜਦ ਭਾਪਿਆਂ ਨੇ ਗੋਲੀ ਚਲਾਈ ਆ ਤੇ ਰੇਲ ਗੱਡੀ ਸਾਡੀ ਆਈ ਲੱਖਦੀ ਤਾਂ ਆਪਣੀਆਂ ਪੈੜੀਆਂ। ਅੱਛਾ, ਨਾਲੋਂ ਲੰਘਦੀ ਸੀ? ਹਾਂ, ਜਿਵੇਂ ਸਾਡੀਆਂ ਪੈੜੀਆਂ ਨਾ ਇਹਨਾਂ ਦਾ ਫਰਮਾਨ ਦਾ ਟੂਲ ਆ। ਹਾਂ, ਫਰਮਾਨ ਦਾ ਟੂਲ ਆ, ਐਡੀ ਦੂਰ ਗੱਡੀ ਚੱਲਦੀ ਸੀ ਰੇਲ। ਹਾਂ, ਤੇ ਉੱਥੇ ਫਿਰ ਖੜ ਕੇ ਉਹਨਾਂ ਨੇ ਗੋਲੀ ਚਲਾਈ। ਫਿਰ ਸਾਡਾ ਚਾਚਾ ਨੇ ਸਾਨੂੰ ਇੱਥੇ ਲੈ ਗਿਆ, ਖਾਨਪੁਰ ਲੈ ਗਿਆ। ਅੱਛਾ। ਖਾਨਪੁਰ ਚਲੋ ਤੁਹਾਡੀ ਬੂਆ ਕੋ ਛੱਡ ਕੇ ਆਵਾਂ। ਰਾਤ ਨੂੰ ਜਦੋਂ ਹੀ ਪਤਾ ਲੱਗਾ ਜਦ ਖਾਨਪੁਰ ਉੱਜੜ ਕੇ ਰੌਜੇ ਸ਼ਰੀਫ ਤੇ ਤਲਾਣੀਆਂ ਚਲੇ ਗਏ। ਤੇ ਮੈਨੂੰ ਬੂਆ ਜਦ ਉੱਠੀ ਨਾ ਬੂਆ ਕਹਿੰਦੀ ਹੈ ਬੇਵਲੀ ਦੁਨੀਆ ਤੋਂ ਸਾਰੀ ਉਹ ਨਿਕਲ ਗਈ। ਜਿਸ ਤਰ੍ਹਾਂ ਹੁਣ ਆਪਣੇ ਪੱਠੇ ਵਾਲੇ ਨੇ ਉੱਚੀਆਂ ਨੀਵੀਆਂ ਪਾਲੀਆਂ ਕਰੀਆਂ ਵੇ, ਕੋਈ ਗਿਰ ਜਾਵੇ ਭਾਂਡੇ ਭੁੰਡੇ ਲੈ ਕੇ, ਕੋਈ ਉੱਠ ਖੜਕਦੇ ਜਾਵੇ ਭਾਂਡੇ। ਅਸੀਂ ਵੀ ਚਲੇ ਗਏ। ਗਾਹਾਂ ਮੇਰੀ ਮਾਸੀ ਦੀ ਦੇ ਤਰਾਣੀਆਂ ਵਿਆਹੀ ਵੀ ਗਾਹਾਂ ਕਲਫੂ ਵਾੜਨ ਲੱਗਿਆ ਵਾ ਤਾਂ ਉਹ ਕੁੰਡਾ ਨਾ ਖੋਲੇ ਨਾ ਅਸੀਂ ਵੜਨ ਨਹੀਂ ਦੇਣਾ। ਤੁਹਾਡੀ ਮਾਸੀ ਕਹਿੰਦੀ? ਹਾਂ, ਨਾ ਉਹ ਜਿਹੜੇ ਮੂਰੇ ਖੜੇ ਤੇ ਕਲਫੂ ਵਾੜਾ ਲਾਇਆ ਵਾ ਸੀ ਜਿਨ੍ਹਾਂ ਨੇ। ਅੱਛਾ। ਹਾਂ, ਉਸ ਪਿੰਡ ਦੇ ਬਾਅਦ ਲੱਗਿਆ ਵਾ ਤਾਂ ਨਾ ਕਲਫੂ ਵਾੜਾ। ਕਿਹੜਾ ਪਿੰਡ ਸੀ ਉਹ? ਤਲਾਣੀ। ਅੱਛਾ, ਤਲਾਣੀ। ਹਾਂ, ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਸਾਨੇ ਨਾ ਬੁੱਲਿਆਂ ਦੇ ਜਾਣਾ ਹੈ, ਤੁਸੀਂ ਤੁਹਾਡੇ ਕਿਹੋ ਲੱਗਦੇ ਆ? ਸਾਨੂੰ ਕਿ ਸਾਡੀ ਮਾਸੀ ਆ। ਤੇ ਫਿਰ ਉਹਨਾਂ ਨੇ ਸਾਨੂੰ ਲਿਖਣ ਦਿੱਤਾ। ਫਿਰ ਉਹ ਸਾਡੀ ਮਾਸੀ ਨੂੰ ਥੀ ਇਹੋ ਜਿਹੇ ਦਿਮਾਗ ਦੀ ਸਾਡੀ ਮਾਸੀ ਨੇ ਸਾਨੂੰ ਇੱਕ ਰਾਤ ਰੱਖਣਾ ਔਖਾ ਕਰ ਲਿਆ। ਹਾਂ, ਫਿਰ ਅਸੀਂ ਰੌਜੇ ਸ਼ਰੀਫ ਚਲੇ ਗਏ। ਅੱਛਾ, ਉਦੋਂ ਰਿਸ਼ਤੇਦਾਰੀਆਂ ਵੀ ਭੁੱਲ ਗਈਆਂ? ਹਾਂ, ਭੁੱਲ ਗਈਆਂ ਤੇ ਵੀਰ। ਆਪਣੀ ਆਪਣੀ। ਹਾਂ, ਅਸੀਂ ਹਰ ਸ਼ਹਿਰ ਛੱਡਿਆ ਤੇ ਅਸੀਂ ਭਰਿਆ ਭਰਾਏ ਘਰ ਛੱਡਿਆ। ਕੋਈ ਸ਼ਹਿਰ ਨਹੀਂ ਅਸੀਂ ਜਾਨਾ ਲੈ ਕੇ ਆਪਣੀ ਬਾਹਰ ਨਹੀਂ ਕਰਿਆ ਤੇ ਆਪਣਾ ਸਾਰਾ ਸਮਾਨ ਛੱਡ ਹਾਂ, ਕੇ ਸਾਰਾ ਸਮਾਨ ਹਰ ਸ਼ਹਿਰ ਛੱਡਿਆ। ਨਾ ਜੰਦੇ ਲਾਏ ਨਾ ਕੁੰਡੇ ਲਾਏ। ਘਰ ਪਿੰਡ ਦੇ ਵਿੱਚ ਕੱਚੇ ਸੀ ਜ਼ਿਆਦਾ ਕਿ ਪੱਕੇ ਵੀ ਸਨ? ਸਾਡੀ ਵੇਲੀ ਪੱਕੀ ਸੀ। ਕਿਹੜੀ ਪੱਕੇ ਵੀ ਸੀ। ਆਪਣੀ ਦੱਸੋ ਥੋੜੀ ਜੀ। ਸਾਡੀ ਵੇਲੀ ਸੀ ਇਸ ਪਾਸੇ। ਅੱਛਾ। ਇਸ ਪਾਸੇ ਸਾਡੀ ਵੇਲੀ ਸੀ ਕੋਲ ਤੇ ਮਕਾਨ। ਉੱਥੇ ਹੱਟੀ ਵੀ ਲੱਗੀ ਵੀ, ਬੇਰੀਆਂ ਦਾ ਬਾਗ ਤਾਂ ਲੈ ਲੈਂਦੇ ਤੇ ਜਿਹੜੇ ਵੇਚਣ ਵਾਲੇ ਹੁੰਦੇ ਤੇ ਬੇਰੀਆਂ। ਹਾਂ, ਮੈਫਲ ਵੀ ਉੱਥੇ ਹੁੰਦੀ ਸੀ। ਤੇ ਹਾਂ, ਉੱਥੇ ਦਾ ਕਬਰਸਤਾਨ ਵੀ ਹੈਗਾ ਸੀ ਪਿੰਡ ਦੇ ਵਿੱਚ? ਕਬਰਸਤਾਨ ਸਾਡਾ ਖਾਸੀ ਦੂਰ ਤਾਂ। ਅੱਛਾ, ਦੂਰ ਸੀ ਪਿੰਡ? ਹਾਂ, ਕਬਰਸਤਾਨ ਸਾਡਾ ਖਾਸੀ ਦੂਰ। ਅੱਛਾ, ਜਦੋਂ ਮਾਸੀ ਨੇ ਉਸ ਪਿੰਡ 'ਚ ਤੁਸੀਂ ਇੱਕ ਰਾਤ ਰਹੇ, ਹਾਂ, ਉਸ ਤੋਂ ਬਾਅਦ ਫਿਰ ਤੁਸੀਂ ਫਿਰ ਅਸੀਂ ਰੌਜੇ ਸ਼ਰੀਫ ਚਲੇ ਗਏ। ਉਹ ਕਿਹੜਾ ਰੋਜ਼ਾ ਸ਼ਰੀਫ ਸੀ? ਕਿੱਥੇ ਸੀ ਉਹਨਾਂ ਦਾ ਦਰਬਾਰ? ਜਿਵੇਂ ਅਸੀਂ ਹੁਣ ਉਮਰੇ ਤੇ ਜਾਂਦੇ ਹੱਜ ਤੇ ਜਾਂਦੇ ਉਸ ਤਰ੍ਹਾਂ ਦਾ ਸਾਡਾ ਰੌਜਾ ਸ਼ਰੀਫ ਸੀ। ਅੱਛਾ, ਤੁਸੀਂ ਇਹ ਬਜ਼ੁਰਗਾਂ ਨੂੰ ਮੰਨਦੇ ਸੀ? ਹਾਂ, ਉੱਥੇ ਮੇਲਾ ਹੁੰਦਾ? ਬੰਦਗੀ ਸਾਹਿਬ ਤੇ ਰੌਜਾ ਸ਼ਰੀਫ ਕਰਨੀ ਆ। ਉਹਨਾਂ ਦੇ ਕਦਮਾਂ ਨਾਲ ਅਸੀਂ ਰੋਕ ਕੇ ਆ ਗਏ, ਉਹਨਾਂ ਨੇ ਸਾਨੂੰ ਬਚਾ ਲਿਆ। ਹਾਂ, ਉਹ ਮੇਲੇ 'ਚ ਤੁਸੀਂ ਜਾਂਦੇ ਹੁੰਦੇ ਸੀ? ਹਾਂਜੀ, ਜਾਂਦੇ ਰਹੇ। ਬਾਬਾ ਅੱਛਾ ਮੇਲਾ ਲੱਗਦਾ ਸੀ? ਬੜਾ। ਸਹੀ ਸੀ। ਤੁਹਾਡੇ ਪਿੰਡੋਂ ਕਿੰਨੇ ਕਿਲੋਮੀਟਰ ਤੇ ਸੀ? 2 ਕਿਲੋਮੀਟਰ ਸੀ? ਹਾਂ, ਬਾਬਾ ਹੀ ਦੂਰ ਤਾਂ। ਅੱਛਾ, ਪੈਦਲ ਤੁਰ ਕੇ ਜਾਣਾ ਤੁਸੀਂ? ਹਾਂ, ਪੈਦਲ ਜਾਂਦੇ ਤੇ ਕੋਲ ਗੱਡੀਆਂ ਦੀ ਜਦ। ਅੱਛਾ, ਜਦੋਂ ਤੁਸੀਂ ਤੁਹਾਡੇ ਕੋਲ ਤੁਸੀਂ ਦੱਸਿਆ ਊਂਟ ਵੀ ਸੀ ਹਾਂ, ਤੇ ਤੁਹਾਡੇ ਕੋਲ ਮੱਝਾਂ ਵੀ ਸੀ, ਹਾਂ, ਜਦੋਂ ਤੁਸੀਂ ਉੱਥੋਂ ਉੱਠੇ ਹੋ ਪਿੰਡੋਂ, ਹਾਂ, ਆਪਣੇ ਊਂਟ ਵਗੈਰਾ ਲੈ ਕੇ ਆਏ ਹੋ ਕਿ? ਨਾ, ਕੋਈ ਸ਼ੈ ਨਹੀਂ ਲੈ ਕੇ ਆਇਆ। ਬਸ ਭੁੱਖੇ ਖੜੇ ਤੇ ਡੰਗਰ ਰੱਸੇ ਵੜਤੇ ਮੇਰੇ ਚਾਚੇ ਨੇ ਜਾ ਕੇ ਨੇ। ਅੱਛਾ, ਰਸਤੇ ਪਾਰ ਦਿੱਤੇ ਜਦੋਂ ਸੈਣੀਆਂ ਨੇ ਫੜ ਲਏ। ਸੈਣੀ ਸਨ? ਹਾਂ, 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 ਜਿਹੜਾ ਸ਼ਹਿਰ ਪਿੰਡ ਤਾਂ ਨਾ, ਸ਼ਹਿਰ ਤਾਂ ਉਹ, ਤੇ ਉਹਨਾਂ ਨੇ ਸੈਣੀਆਂ ਨੇ ਉੱਥੇ ਜਾਣੇ ਫੜ ਲਏ। ਅਸੀਂ ਕੋਈ ਸ਼ੈ ਨਹੀਂ ਸੀ ਸਾਡੇ। ਕਿਹੜਾ ਉੱਥੇ ਪੱਠਾ ਟੱਠਾ ਲਿਆਉਂਦੇ ਤੇ। ਹਾਂ, ਉਹ ਵੀ 4-5 ਦਿਨ ਪਿੱਛੇ ਤੇ ਲਿਆ। ਮਸਜਿਦ ਪੱਕੀ ਸੀ ਪਿੰਡ ਦੇ ਵਿੱਚ? ਹਾਂਜੀ, ਪੱਕੀ। ਅੱਛਾ, ਤੇ ਲੰਬੜਦਾਰ ਕਿੰਨੇ ਸੀ ਪਿੰਡ ਦੇ ਵਿੱਚ? ਲੰਬੜਦਾਰ 2 ਤੇ। ਕੀ ਨਾਮ ਸੀ ਉਹਨਾਂ ਦੇ? ਇੱਕ ਸਿਕੰਦਰ ਹਾਂਜੀ ਤੇ ਇੱਕ ਮੁਹੰਮਦ ਬਖਸ਼। ਮੁਹੰਮਦ ਬਖਸ਼। ਹਾਂ, ਸਾਡੇ ਆਪਣੇ ਤੇ। ਹਾਂ, ਸਾਡੇ ਤਾਏ ਤੇ। ਅੱਛਾ, ਤਾਏ ਸਨ। ਹਾਂ, ਤੁਹਾਡੀ ਜ਼ਮੀਨ ਕਿੰਨੀ ਸੀ ਉਧਰ? ਬਈ ਜ਼ਮੀਨ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਤੇ ਉਹਰੇ ਸਾਨੂੰ। ਹਾਂ ਚਾਚਾ, ਜ਼ਮੀਨ ਕਿੰਨੀ ਸੀ ਆਪਣੀ?
ਜਿਵੇਂ ਸਾਨੂੰ ਵਗੈਰਾ ਲੈ ਜਾਣ ਇਹ ਸਮਝ ਨਹੀਂ ਲੱਗਦੀ ਕਦਾਂ ਜਦੋਂ ਬਿਮਾਰ ਹੋਇਆ ਨਾ ਸਾਫ ਬੋਲਦੇ ਉਰੇ ਸਾਨੂੰ ਪਈਆਂ 7 ਪੈਲੀਆਂ, ਅੱਛਾ ਅੱਛਾ। ਸਵਾ 7 2 ਕਨਾਲ ਦੇ 7 ਪੈਲੀਆਂ, ਕਈਆਂ ਬਜ਼ੁਰਗਾਂ ਨੇ ਉੱਥੇ ਆਪਣੀ ਜ਼ਮੀਨ ਨਹੀਂ ਸੀ ਸਾਰੇ ਭਾਈਆਂ ਦੀਆਂ 3-4 ਦੀਆਂ। ਹੂੰ, ਹੂੰ। ਹਾਂ ਬਸ ਇੰਨੀ ਕੁ ਸਾਡੀ ਜ਼ਮੀਨ ਸੀ। ਸਹੀ। ਹਾਂ ਤੇ ਫਿਰ ਤੁਸੀਂ ਰੋਜ਼ਾ ਸ਼ਰੀਫ ਬੈਠੇ ਜਾ ਕੇ? ਬੈਠੇ ਉੱਥੇ ਮੀਂਹ ਹੀ ਨਹੀਂ ਹਟਿਆ, 3 ਮਹੀਨੇ ਅਸੀਂ ਮੀਂਹ ਵਿੱਚ ਸਿਰਫ ਬੈਠੇ। ਤੁਹਾਡਾ ਖਾਨਦਾਨ ਹੀ ਬੈਠਾ ਸੀ ਕਿ ਹੋਰ ਨਹੀਂ, ਵੀ ਪਿੰਡ? ਸਾਰਾ ਮੁਲਕ ਬੈਠਾ, ਸਾਰਾ ਮੁਲਕ ਬੈਠਾ ਤਾਂ ਉੱਥੇ ਰੋਜ਼ਾ ਸ਼ਰੀਫ ਸਾਰੇ ਅੰਦਰ। ਮੁਸਲਮਾਨਾਂ ਦੇ ਹਾਂ ਘਰ? ਗੰਦ ਪਾਤਾ ਰੋਜ਼ੇ ਸ਼ਰੀਫ ਦੇ ਵਿੱਚ ਜਾ ਕੇ, ਦੁਨੀਆ ਨੇ ਕੱਚੇ ਦਲੀਏ ਖਾਣੇ ਮੀਂਹ ਦੇ ਵਿੱਚ ਪਕਾ ਦਾਲ ਦੂਲ ਕੇ, ਨਾ ਕੋਈ ਬਾਲਣ ਨਾ ਕੋਈ ਲੈਣਾ ਨਾ ਦੇਣਾ। ਤੇ ਜੋ ਸਾਡਾ ਖੇਸ ਤਾਂ ਸਭ ਗਲ ਗਿਆ ਤਾਂ ਝੁੰਗੀਆਂ ਦੇ ਉੱਪਰ, ਕੋਈ ਸ਼ੈ ਨਹੀਂ ਸੀ। ਹਾਂ 3 ਮਹੀਨੇ ਮੀਂਹ ਵਰਸਿਆ, ਤੇ ਤੁਸੀਂ 3 ਮਹੀਨੇ ਉੱਥੇ ਹੀ ਰਹੇ? ਉੱਥੇ ਹੀ ਰਹੇ। ਫੇਰ ਨਾ ਸਾਡਾ ਫੁੱਫੜ ਤਾਂ ਇੱਥੇ ਆਹ ਗਫੂਰ ਜੱਟਾਂ ਦੇ ਦਾ ਬਾਪ ਰਹਿਮਤ। ਫੇਰ ਜਿਹੜੇ ਇਹ ਤੇ ਨਾ ਵਾਣ ਤੇ ਇਹਨਾਂ ਨੇ ਇਹ ਨਿਕਲ ਨਹੀਂ ਤੇ ਦਿੰਦੇ, ਇਹਨੂੰ ਰੱਜਿਆ ਵਾ ਤਾਰਾ ਤੇ ਨਿਕਲ ਨਹੀਂ ਤੇ ਦਿੰਦੇ। ਫਿਰ ਇਹ ਨਿਕਲ ਆਏ ਔਖੇ ਸੌਖੇ ਹੋ ਕੇ ਉੱਥੇ ਦੇ। ਹਾਂ ਫਿਰ ਦੁਨੀਆ ਤੇ ਆਈ। ਫਿਰ ਇਹਨਾਂ ਨੇ ਆ ਕੇ ਨਾ ਰੋਜ਼ੇ ਸਾਡੀ ਫੁੱਫੀ ਫਿਰ ਨਾਲ ਹੀ ਆ ਗਈ। ਉੱਥੇ ਬੰਦੇ ਮਰੇ ਤੇ ਨਹੀਂ ਤੁਹਾਡੇ ਰੋਜ਼ੇ ਸ਼ਰੀਫ 'ਚ? ਨਹੀਂ ਸਾਡਾ ਕੋਈ ਨਹੀਂ ਮਰਿਆ, ਜਾਂ ਹੋਰ ਲੋਕਾਂ ਦੇ? ਹੋਰ ਬਥੇਰੇ ਵੱਢ ਟੁੱਕ ਹੋਈ ਆਸੇ ਪਾਸੇ, ਅੱਛਾ। ਸਾਡਾ ਪਿੰਡ ਦਾ ਕੋਈ ਬੰਦਾ ਨਹੀਂ ਮਰਿਆ। ਇਹ ਜਿੱਥੇ ਰੋਜ਼ਾ ਸ਼ਰੀਫ ਦੇ ਵਿੱਚ ਸਿਰਫ ਤੁਹਾਡੇ ਪਿੰਡ ਦੇ ਲੋਕ ਬੈਠੇ ਸੀ ਕਿ ਨਾਲ ਦੇ? ਨਾ ਸਭ ਦੁਨੀਆ ਉੱਜੜ ਕੇ ਆ ਗਈ ਸੀ। ਉੱਥੇ ਹੀ? ਹਾਂਜੀ ਸਭ ਦੁਨੀਆ ਆ ਗਈ ਸੀ ਉੱਥੇ। ਤੇ ਉੱਥੋਂ ਫਿਰ 3 ਮਹੀਨੇ ਬਾਅਦ ਤੁਸੀਂ ਨਿਕਲੇ? ਫਿਰ ਅਸੀਂ ਬੰਦਗੀ ਸਾਹਿਬ ਆਏ। ਹੂੰ। ਬੰਦਗੀ ਸਾਹਿਬ ਵੀ ਨਾਲ ਹੀ ਸੀ ਨਾ ਅੱਛਾ। ਬਜ਼ੁਰਗਾਂ ਦੀ। ਤੇ ਬਸ ਫਿਰ ਉੱਥੇ ਫਿਰ ਦੁਨੀਆ ਨੇ ਫਿਰ ਆ ਕੇ ਬਾਹਰ ਝੁੰਗੀਆਂ ਲਾ ਲੀਆਂ। ਅੱਛਾ। ਉੱਥੇ ਆਜ਼ਾਦੀ ਦੀ ਯਾਦ ਵਾਲੇ ਪੈੜੀਆਂ ਵਿਹਲੀਆਂ ਪਈਆਂ ਤੀਆਂ। ਹਾਂਜੀ। ਹਾਂ ਉਹ ਸਾਡੇ ਫੁੱਫੜ ਨੇ ਵੀ ਉੱਥੇ ਝੁੰਗੀ ਲਾ ਲਈ ਆ, ਇਹਨਾਂ ਨੇ ਜੱਟਾਂ ਦੇ ਗਫੂਰ ਦੇ ਬਾਪ ਨੇ ਵੀ ਝੁੰਗੀਆਂ ਲਾ ਲਈਆਂ। ਤੁਸੀਂ ਸਮਾਨ ਤੇ ਲਿਆਏ ਨਹੀਂ ਪਿੰਡੋਂ ਆਪਣੇ? ਨਾ ਤੇ ਖਾਂਦੇ ਪੀਂਦੇ ਕੀ? ਖਾਂਦੇ ਕੀ ਸੀ, ਬਸ ਕੁਛ ਨਹੀਂ ਸੀ। ਇੱਕ ਸਾਡੀ ਫੁੱਫੀ ਲਿਆਈ ਸੀ ਦਾਣੇ, ਹੂੰ। ਬਸ ਕੰਦਰ ਆਈ, ਉਹਨੇ ਵਿਚਾਰੀ ਨੇ ਵੰਡ ਚੁੰਡ ਕੇ ਸਾਨੂੰ ਦਿੱਤੇ ਤੇ ਸਹੀ। ਤੇ ਉਹ ਅਸੀਂ ਦਲੀਆ ਦੁਲੀਆ ਆ ਕੇ ਖਾ ਲੈਣਾ। ਹੂੰ। ਹਾਂ ਬੜੇ ਔਖੇ ਵਕਤ ਕੱਢ ਕੇ ਆਏ ਆ। ਤੇ ਦੂਸਰਾ ਜਿਹੜੇ ਉੱਥੇ ਦੇ ਸਿੱਖ ਸਨ, ਹਾਂ ਰਸਤੇ ਦੇ ਵਿੱਚ ਤੁਸੀਂ ਹੋਰ ਕੀ ਕੀ ਵੇਖਿਆ ਉੱਥੇ ਜਦੋਂ? ਹੋਰ ਸਾਨੂੰ ਨਿਆਣੀਆਂ ਨੇ ਕਿਆ ਦੇਖਣਾ, ਤਾਂ ਸਾਨੂੰ ਤਾਂ ਬਿਸਤਰਿਆਂ ਵੱਲ ਕੋਤਾ ਤਾਂ ਸਿੱਖ ਅੰਜ ਖੜੇ ਤੇ ਅੰਜ ਜਿਵੇਂ ਜਿੱਦਣ ਅਸੀਂ ਆਏ ਆ ਹੂੰ ਹੂੰ। ਰੋਜ਼ੇ ਸ਼ਰੀਫ ਦੇ ਕੋਲ। ਅੱਛਾ। ਡੇਰਾ ਤਾਂ ਸਿੱਖਾਂ ਦਾ, ਤੇ ਇਧਰਲੇ ਪਾਸੇ ਰੋਜ਼ਾ ਸ਼ਰੀਫ ਤਾਂ ਗੱਬੇ ਨੂੰ ਰੇਲ ਗੱਡੀ ਚੱਲਦੀ ਸੀ। ਅੱਛਾ ਜੇ ਉਹ ਰੇਲ ਗੱਡੀ ਟੱਪਦੇ ਤੇ ਨਾ ਅੱਖਾਂ ਦੇ ਅੰਨੇ ਹੋ ਜਾਂਦੇ ਸੀ। ਅੱਛਾ। ਫਿਰ ਉਹਨੇ ਜਦ ਅਸੀਂ ਸਾਡਾ ਗਾਫਲਾ ਤੁਰਿਆ ਨਾ, ਹਾਂਜੀ। ਤੇ ਫਿਰ ਸਿੱਖਾਂ ਅੰਜ ਖੜੇ ਤੇ ਉੱਚੇ ਥਾਂ ਦਾ ਉਹਨਾਂ ਦਾ ਪਿੰਡ, ਸੜਕ ਨੀਵੀਂ ਸੀ, ਅੰਜ ਖੜੇ ਸੀ। ਹੂੰ। ਸਾਡੇ ਮਾਂ ਬਾਪਾਂ ਨੇ ਬਿਸਤਰਿਆਂ ਵਿੱਚ ਲਕੋਤੇ। ਬਿਸਰਿਆਂ ਦੇ ਵਿੱਚ ਲੁਕੋ ਦਿੱਤਾ ਹਾਂ ਕਿ ਲਕੋਤਾ। ਬੱਚਿਆਂ ਨੂੰ ਤਾਂ ਫਿਰ ਆਏ ਸੀ ਤੁਰ ਕੇ ਥੱਕ ਗਏ ਤੇ ਇਹਨੇ ਬੱਚਿਆਂ ਨੇ ਕਿਆ ਤੁਰਨਾ ਤਾਂ ਹਾਂਜੀ। ਮਰ ਭਰ ਕੇ ਹੀ ਆਏ ਤੇ। ਤੇ ਜਦੋਂ ਇੱਧਰ ਆਏ ਤੁਸੀਂ ਸਾਰਾ ਕੁਝ ਛੱਡ ਕੇ, ਹਾਂ ਇੱਥੇ ਜਦੋਂ ਤੁਸੀਂ ਕੈਂਪਾਂ 'ਚ ਰਹੇ ਆ ਕੇ ਲਾਹੌਰ ਦੇ ਵਿੱਚ, ਜਾਂ ਕਿੱਥੇ ਰਹੇ? ਅਸੀਂ ਕਸੂਰ ਆ ਕੇ ਸਾਡਾ ਲੱਗਿਆ ਤਾਂ ਕੈਂਪ? ਕੈਂਪ ਹੂੰ ਹੂੰ। ਉੱਥੇ ਆ ਕੇ ਸਾਡਾ ਕਸੂਰ ਲੱਗਿਆ ਤਾਂ ਕੈਂਪ ਇੱਥੇ ਨਾ। ਫਿਰ ਸਾਡਾ ਤਾਇਆ ਰਹਿੰਦਾ ਤਾਂ ਉੱਥੇ ਪਹਿਲਾਂ ਆਮਨੇ ਜ਼ਮਾਨੇ ਦਾ ਹੂੰ। ਰੇਲਵੇ ਮਾ ਸੀਦੀ ਦਾ ਸਹੁਰਾ। ਅੱਛਾ। ਫਿਰ ਉਹ ਸਾਨੂੰ ਵੱਡੀ ਸਾਰੇ ਘਰਾਂ ਨੂੰ ਸਾਨੂੰ ਸਾਡਾ ਤਾਇਆ ਲਈ ਆਇਆ ਤਾਂ ਗੱਡੀ ਲੈ ਕੇ ਵੱਡੀ। ਉਹ ਕਿਹੜੇ ਪਿੰਡ ਲੈ ਕੇ? ਉਹ ਇੱਥੇ ਮੁਗਲ ਪਰੇ ਮੁਗਲਪੁਰ? ਲਾਹੌਰ। ਅੱਛਾ ਲਾਹੌਰ। ਹਾਂ। ਉੱਥੇ ਫਿਰ ਕਿੰਨੀ ਦੇਰ ਰਹੇ ਤੁਸੀਂ? ਉੱਥੇ ਵੀ 3 ਮਹੀਨੇ ਰਹੇ। ਮਕਾਨ ਮਿਲ ਗਿਆ ਸੀ ਉੱਥੇ? ਨਾ ਕੋਈ ਸ਼ੈ ਨਹੀਂ, ਹੂੰ ਹੂੰ। ਬਸ ਇਸ ਤਰ੍ਹਾਂ ਹੀ ਬੈਠੇ ਤੇ। ਹਾਂ ਇਸ ਤਰ੍ਹਾਂ ਹੀ ਬੈਠੇ ਤੇ। ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆ ਕੇ ਗੁਜਰਾਤ ਚਲੇ ਗਏ? ਅਸੀਂ ਫਿਰ ਉਹਨੇ ਫਿਰ ਸਾਨੂੰ ਇੱਥੇ ਲੈ ਆਇਆ ਫੈਸਲਾਬਾਦ, ਛੱਡ ਗਿਆ। ਸਹੀ। ਉਹ ਇੱਧਰ ਹੋਤਾ ਜੇ ਨਾਨਕੇ ਤੇ ਉਰੇ ਧਨੌਲਾ ਪਿੰਡ। ਹੂੰ ਉਹ ਕਹਿਣ ਲੱਗਾ ਚਲੋ ਮੇਰਾ ਮਾਮਾ ਬਥੇਰਾ ਰੱਜਿਆ ਵਾ, ਚਲੋ ਤੁਹਾਨੂੰ ਮੈਂ ਉੱਥੇ ਛੱਡ ਕੇ ਆਉਣਾ। ਹੂੰ ਹੂੰ। ਫਿਰ ਉੱਥੇ ਜੋਗ ਦੀ ਸਾਡੀ ਫੁੱਫੀ ਦੀ ਉਹ ਸਾਰਾ ਦਿਨ ਜੋਗ ਚੱਲਣੀ, ਸਾਰੇ 20 ਜੀਆਂ ਨੇ ਕਮਾਦ ਕੱਢਣਾ। ਅੱਛਾ। ਤੇ ਉਹਨੇ ਨਾ ਕੋਈ ਗੰਨਾ ਚੁੱਪਣ ਦੇਣਾ, ਨਾ ਸਾਨੂੰ ਗੁੜ ਦੀ ਡਲੀ ਖਾਣ ਦੇਣੀ, ਤੇ ਨਾ ਢੱਗਿਆਂ ਨੂੰ ਪੱਠੇ ਦੇਣੇ। ਹਾਂ ਤਾਂ ਹੀ ਫਿਰ ਉੱਥੇ ਤੇ ਨਿਕਲ ਕੇ ਆਏ ਤੇ। ਐਸੇ ਤਰ੍ਹਾਂ ਹਾਂ। ਹੀ ਕਿਸੇ ਨੇ ਨਹੀਂ ਸਾਂਭਿਆ? ਨਾ ਕਿਸੇ ਨੇ ਨਹੀਂ ਸਾਂਭਿਆ। ਜਿਹੜਾ ਰੱਜਿਆ ਵਾ ਤਾਂ ਸਾਰਿਆਂ ਨਾਲ ਹਾਂ ਉਹ ਸਾਰਿਆਂ ਨਾਲ ਵਾਧੂ ਨਹੀਂ ਕਰਿਆ। ਹੂੰ। ਫਿਰ ਭੈਣ ਹਸਨੀ ਤੇ ਨਾ ਬਸੀਰਾਂ ਗਈਆਂ ਤੇ ਗੋਹਾ ਚੱਕਣ ਤੇ ਇਹਨੇ ਬਸੀਰਾਂ ਨੇ ਫਿਰ ਆਪਣਾ ਦਾਦਾ ਮਾਰਿਆ। ਕਹਿਣ ਲੱਗੀ ਸਾਰਾ ਟੱਬਰ ਮਰਦਾ ਹੈ, ਸਾਰਾ ਦਿਨ ਗਰਮੀ ਵਿੱਚ ਗੰਨੇ ਘੜਦੇ ਆ, ਮਾਲ ਸਾਰਾ ਦਿਨ ਬੇਲੜੇ ਨੂੰ ਚੱਲਦੇ ਬਹੁਤ, ਨਾ ਤੁਸੀਂ ਪੱਠੇ ਦਿੰਦੇ ਆ, ਨਾ ਤੁਸੀਂ ਕਿਸੇ ਨੂੰ ਗੁੜ ਦੀ ਡਲੀ ਖਾਣ ਦਿੰਦੇ ਆ, ਨਾ ਤੁਸੀਂ ਗੰਨਾ ਚੁੱਪਣ ਦਿੰਦੇ ਆ। ਫਿਰ ਉਹਨੇ ਦੌਰ ਨੇ ਸਾਨੂੰ ਕੱਢ ਦਿੱਤਾ ਤਾ।
ਫਿਰ ਨਿੱਕੇ ਨਿੱਕੇ ਕਿਣੀਆਂ ਪਾਵੇਂ ਤੇ ਫਿਰ ਅਸੀਂ ਸਾਰਾ ਟੱਬਰ ਤੁਰ ਪਿਆ ਜਿੰਨੇ ਵੀ ਘਰ ਤੇ ਉਦੋਂ ਫਿਰ- ਤੁਰਦੇ ਹੀ ਹਾਂ ਤੁਰਦੇ ਹੀ ਉੱਥੋਂ ਵੱਡੇ ਪਰ ਸਮਾਨ ਲੱਦ ਲਿਆ ਜਿਹੜੇ ਥੇ ਸਮਾਨ ਤਾਂ ਪਹਿਲੇ ਨਹੀਂ ਗੱਡੀ ਮੈਂ ਸਿਰ ਦਿੱਤਾ ਫੈਸਲਾਬਾਦ ਤੇ ਉੱਪਰ ਤੇ ਉਹ ਉੱਠਾ ਹੀ ਨਾ ਮੈਂ ਤੀ ਫੜਾ ਕੇ ਬਰਤਾ ਸੀਫ ਉਹਦੀ ਸੀਦਾ ਤਾ ਸਮਾਨ ਸਾਰੇ ਪਿੰਡ ਘਰ ਆਇਆ ਤਾ ਉੱਥੇ ਕਿਸੇ ਤਾਰੇ ਨਹੀਂ ਤਾਂ ਇੱਕ ਹੁੱਕਾ ਤਾਰਿਆ ਤਾਂ ਇੱਕ ਚਾਚੇ ਜਾਨੀ ਦਾ ਬਿਸਤਰਾ ਚਾਰ ਤਾਰਿਆ ਬਸ ਬਾਕੀ ਵਿੱਚ ਹੀ ਛੱਡ ਉੱਥੇ ਹੀ ਲੋਕ ਨਹੀਂ ਉੱਠੇ ਇੱਕ ਮਿੰਟ ਦੀ ਮਿੰਟ ਗੱਡੀ ਖੜੀ ਹੈ ਤੇ ਇੱਕ ਮਸੂਰ ਵਾਲੀ ਜਾ ਕੇ ਹੋਰ ਸਾਰੇ ਫੈਸਲਾਬਾਦ ਫਿਰ ਤੁਸੀਂ ਇਸ ਪਿੰਡ ਆਏ? ਨਹੀਂ ਇਸ ਪਿੰਡ ਨਹੀਂ ਅਸੀਂ ਆਏ ਫਿਰ ਹਾਂਜੀ। ਫਿਰ ਨਾ ਸਾਡੀ ਮੇਰੀ ਭੈਣ ਦੀ ਨਨਾਣ ਤੀ ਇੱਥੇ ਲਾਲੇ ਮੂਸੇ ਉਹਦੇ ਸਹੁਰੇ ਰਹਿੰਦੇ ਤੇ ਉਹ ਤੀ ਸਾਡੇ ਗੈਲ ਉਹ ਕਹਿਣ ਲੱਗੇ ਵੀ ਮੈਨੂੰ ਨਾ ਚਾਚੇ ਮੈਨੂੰ ਛੱਡ ਕੇ ਆ ਰੜੀ ਚਾਲੇ ਦੇ ਗੈਲ ਗਏ ਸੀ ਉੱਥੇ ਸਕੂਲ ਮਾ ਰਹੇ ਫਿਰ ਅਸੀਂ ਉਹ ਨਾ ਸਾਨੂੰ ਡੱਕਾ ਚੱਕਣ ਦਾ ਰੋਟੀ ਪਕਾਉਣ ਨਾ ਪੱਤੀ ਚੱਕਣ ਦਾ ਕੋਈ ਸ਼ੈ ਨਾ ਸਾਨੂੰ ਚੱਕਣ ਦਾ ਐਡੇ ਮਾੜੇ ਲੋਕ ਹਾਂ ਸਾਰਿਆਂ ਨੇ ਹੇਠਾਂ ਬਿਸਤਰੇ ਵਿਛਾਏ ਵੇ ਤੇ ਹੇਠਾਂ ਪੈ ਜਾਣਾ ਹੁਣ ਜੋ ਮਰਜ਼ੀ ਲੜ ਜਾਵੇ ਤੇ ਬੜੇ ਮਹੱਲ ਛੱਡ ਕੇ ਤੇ ਹਾਂ ਸੜਕਾਂ ਤੇ ਰੋਲਦੇ ਤੇ ਉਹ ਫਿਰ ਉੱਥੇ ਰਾਤ ਨੂੰ ਯੂਸਫ ਫੁੱਫੜ ਮਾਮੇ ਦੇ ਮਜੀਦ ਦੇ ਮੂੰਹ ਪਰ ਪੈਰ ਰੱਖ ਦਿੱਤਾ ਨੇਰੇ ਮਾ ਉਹ ਕਹਿੰਦਾ ਮੈਂ ਤੂੰ ਦੇਖ ਮੇਰੀ ਅੱਖਾਂ ਦੇ ਉੱਪਰ ਤੈਨੇ ਵਜਨ ਦੇ ਦਿੱਤਾ ਕਹਿੰਦਾ ਮਾਸੜ ਮੈਨੇ ਦੇਖਿਆ ਨਹੀਂ ਹੈਗਾ ਲੈ ਉੱਥੇ ਦੇ ਉੱਠੇ ਆ ਚਾਚਾ ਆ ਬਾਈ ਬਸੀਰਾ ਛੱਡਣ ਆ ਗਏ ਲਾਲੇ ਮੂਸੇ ਵਾਹ ਮਿਲ ਗਿਆ ਆਪਣਾ ਸਦੀਕ ਇੱਥੇ ਗੁਜਰਾਤ ਇਹਨਾਂ ਨੂੰ ਕਹਿੰਦਾ ਵੀ ਕਿੱਥੇ ਚੱਲੇ ਆ ਤੁਸੀਂ ਚਾਚੇ ਤੁਸੀਂ ਕਿੱਥੇ ਆ ਕਹਿੰਦੇ ਅਸੀਂ ਤਾਂ ਭਾਈ ਕਿਤੇ ਨਹੀਂ ਹੈਗੇ ਅਸੀਂ ਤਾਂ ਇਸ ਤਰ੍ਹਾਂ ਜਰੜੀ ਟਾਲੀ ਰੋਲਦੇ ਫਿਰਦੇ ਆ ਕਹਿੰਦਾ ਇੱਥੇ ਲੌਂਗ ਪਿੰਡ ਆ ਜਾਓ ਕਹਿੰਦਾ ਇੱਥੇ ਜ਼ਮੀਨ ਵੀ ਹੈਗੀ ਤੇ ਮਕਾਨ ਵੀ ਹੈਗੇ ਲੌਂਗ ਗੁਜਰਾਤ ਹਾਂ ਆਹੋ ਜਾਮ ਕੇ ਚੱਠੇ ਉੱਥੇ ਨਹੀਂ ਚੱਲੇ ਪਰਮਿਟ ਕਟਾਇਆ ਇਹ ਦੋਨੇ ਜਾਣੇ ਫਿਰ ਉੱਥੇ ਚਲੇ ਗਏ ਸਾਰੇ ਹੀ ਘਰ ਗਏ ਤਾਈ ਹਸਮਤ ਤੇ ਟੱਬਰ ਹਾਂ ਉਹ ਵੀ ਨਾ ਰੱਖਿਆ ਉਹਨੇ ਮਾਮੇ ਨੇ ਉਹਨਾਂ ਦਾ ਘਰ ਵੀ ਨਾ ਰੱਖਿਆ ਨਾ ਸਾਰੇ ਗਏ ਲੋ ਤੇ ਇਹ ਜਮੀਰ ਹਾਂ ਹਾਂ ਕਿਹਦੀ ਨਾਨੀ ਦੀ ਮਾਂ ਅੱਛਾ ਅੱਛਾ ਸੀਦੀ ਸੱਸ ਤੇ ਬਸ ਫਿਰ ਬਸ ਠੀਕ ਫਿਰ ਅਸੀਂ ਭਾਈ ਉੱਥੇ ਗੁਜਰਾਤ ਚਲੇ ਗਏ ਫਿਰ ਜੀ 10 ਦਿਨ ਮੱਜੀ ਇਕੱਠੇ ਹੋਏ ਇੱਥੇ ਖਾਣਾ ਚਿੱਠੇ ਜਾਮ ਕੇ ਚੱਠਿਆਂ ਚਾਚਾ ਬਲੀ ਤੇ ਨਸੀਬ ਚਾਚੀ ਹਸਮਤ ਜਾਮ ਕੇ ਚੱਠੇ ਉਤਰ ਗਏ ਸੀ ਕਸੂਰ ਵਾਲੀ ਜਾ ਕੇ ਉਤਰ ਗਏ ਮਸੂਰ ਵਾਲੀ ਤੇ ਚਾਚਾ ਜੀ ਵਜੀਰਾਬਾਦ ਜਾ ਉਤਰਿਆ ਅਲੀ ਹਸਨ ਗੁਜਰਾਤ ਜਾ ਉਤਰਿਆ ਹੋਰ ਇਹਦੇ 4-4 ਮਹੀਨੇ ਮਗਰੋਂ ਲਿਆਂਦੇ ਤੇ ਪਤਾ ਲੱਗਿਆ ਤਾਂ ਲਿਆਏ ਤੇ ਹਾਂ ਬੜੀਆਂ ਨਸੀਬਤਾਂ ਕੱਟੀਆਂ ਭੁੱਖੇ ਤੇ ਆਏ ਸਿਆਣੇ ਨੇ ਬਾਣੀਆਂ ਬਹਿਗੀਆਂ ਚੱਕੀਆਂ ਇੱਟਾਂ ਪਾਈਆਂ ਗੋਡੀਆਂ ਕਰੀਆਂ ਹਾਂ ਹਾਂ ਮੰਗ ਕੇ ਰੋਟੀ ਖਾਧੀ ਆ ਸਦੀਕ ਰਾ ਨੇ ਚੌਣਾ ਚਾਰ ਕੇ ਰੋਟੀ ਖਾਂਦੇ ਰਹੇ ਇੰਨੀ ਨੀ ਬੁਰਕੀ ਇਕੱਠੀ ਕਰਕੇ ਲਿਆਉਣੀ ਸ਼ਾਮ ਨੂੰ ਸਦੀਕ ਨੇ ਤੇ ਰੋਸਨ ਨੇ ਸਾਨੂੰ ਬੜੀਆਂ ਨਸੀਬਤਾਂ ਇੱਕ ਸਾਨੂੰ ਮਾਰ ਵੱਢ ਨਹੀਂ ਦੇਖੀ ਚੰਗੇ ਜੀ ਉਹ ਬਚ ਗਏ ਤੁਸੀਂ ਜੇ ਸਾਡੇ ਗੈਲ ਅੰਬਾਲੇ ਵਾਲਾ ਕੰਪਨੀ ਰਾਵਦਾ ਫੇਰ ਨਹੀਂ ਸਾਨੂੰ ਛੱਡਦੇ ਤੇ ਸਾਨੂੰ ਮਾਰ ਦੇਣਾ ਸੀ ਉਹ ਅੰਬਾਲੇ ਵਾਲਾ ਕੰਪਨੀ ਸਾਨੂੰ ਬਚਾ ਲਿਆ ਸੀ ਉਹ ਇੰਨੇ ਤੇ ਡੋਗਰਾ ਮਿਲਟਰੀ ਇੰਨੇ ਤੇ ਉਹ ਦੇਖ ਲਾ ਉਧਰ ਤੇ ਉਧਰ ਨਹੀਂ ਤੇ ਹੋਣ ਦਿੰਦੇ ਸੜਕ ਤੇ ਸਹੀ ਹੋ ਹਾਂ ਠੀਕ ਹੋ ਗਿਆ ਬੀਬੀ ਜੀ ਹਾਂ ਬਸ ਆ ਕੁਛ ਸਾਡੇ ਗੱਲ ਵਾਹ ਹੋਇਆ ਫਿਰ ਉੱਥੇ ਗੁਜਰਾਤ ਚਲੇ ਗਏ ਉੱਥੇ ਲੌਂਗ ਚਲੇ ਗਏ ਉੱਥੇ 3 ਸਾਲ ਰਹੇ ਫਿਰ ਇੱਥੇ ਸਾਡੇ ਤਾਏ ਦੇ ਪੁੱਤ ਗਏ ਸਾਨੂੰ ਮਿਲਣ ਹਾਂਜੀ ਪਤਾ ਈਬਰਾ ਤੇ ਰਹਿਮਤਲਾ ਦਰਿਆ ਬੜਾ ਚੜਿਆ ਵਾ ਦਰਿਆ ਸਾਡੇ ਪਿੰਡ ਤੇ ਹੀ ਚੜਿਆ ਵਾ ਸਾਰਾ ਦਿਨ ਗੜੀ ਬੈਠੇ ਰਹੇ ਵਿਚਾਰੇ ਸਾਰਾ ਦਿਨ ਸ਼ਾਮ ਨੂੰ ਕਿਤੇ ਜਾ ਕੇ ਮਲਾਹ ਨੇ ਬੇੜੀ ਲਾਈ ਉਹ ਕਹਿਣ ਲੱਗੇ ਚਾਚੇ ਸਾਨੇ ਨਹੀਂ ਸਾਨੂੰ ਉਰੇ ਛੱਡਣਾ ਤੁਸੀਂ ਮਰੇ ਦਾ ਮੂੰਹ ਨਹੀਂ ਦੇਖ ਸਕਦੇ ਫਿਰ ਉਹ ਚਾਚੇ ਨੂੰ ਲਿਆਏ ਤੇ ਨਾਲ ਇਹ ਫਿਰ ਲਿਆਇਆ ਸਾਰਿਆਂ ਨੂੰ ਹਾਂ ਚਾਚੇ ਨੂੰ ਲਿਆਇਆ ਫਿਰ ਇਹਨੇ ਆ ਕੇ 5 ਕਨਾਲਾ ਇੱਥੇ ਫਾਤਾ ਰੋਡੀ ਵਾਲਾ ਬੋਰਡ ਵਾਲਾ ਥਾਂ ਨਾ ਜਿਹੜਾ ਇੱਧਰਲੇ ਪਾਸੇ ਫੀਟਰ ਦੇ ਕੋਲ ਤੇ ਉੱਥੇ ਜਾ ਕੇ ਫਿਰ ਇਹਨੇ 5 ਕਨਾਲਾ ਚੀਣਾ ਬੀਜਿਆ ਤੇ ਫਿਰ ਉਹ ਆ ਕੇ ਉਹ ਚੀਣਾ ਕੁੱਟ ਕੇ ਹੌਲੀ ਹੌਲੀ ਆ ਗਏ ਸਾਰੇ ਚ ਆ ਗਏ ਜਦ ਫਿਰ ਮਾਏ ਚਾਚੀ ਹਸਮਤ ਫੁੱਫੜਾ ਅਕਬਰ ਚਾਚਾ ਬਲੀ 2-3 ਜੀ ਹੋਰ ਤੇ ਨਿਆਣੇ ਨਿੱਕੇ ਜਦ ਸੁੱਕਾ ਦਰਿਆ ਪਿਆ ਖਾਲਦਾ ਜਦ ਅਸੀਂ ਆਏ ਨਾ ਅੱਧ ਵਿੱਚ ਅੱਲਾ ਜਾਣਦਾ ਕਿੱਥੇ ਖਰਾ ਕਿੱਥੋਂ ਆਵੇ ਪਾਣੀ ਆ ਗਿਆ ਐਡਾ ਪਾਣੀ ਖੜਾ ਹੋ ਕੇ ਆਵੇ ਤੇ ਲਾਲ ਸੁਰਖ ਚਾਚਾ ਕਹਿੰਦਾ ਲੈ ਪਿੱਛੇ से बच के आ गए थे हूं नहीं बचते हैं मिला कहे करो पढ़ो अल्लाह पढ़ो अल्लाह बेड़ी भर जा करे पानी गैल दवा दा पानी छिंजा करे किथे गड़ी किथे रत्ते जाके बेड़ी गाय लगी कंडे उत्थे जाके सानू उतारिया इन्ना पानी आया 2 ਵਾਰੀ ਤੁਸੀਂ ਬਚੇ हाँ 2 फेरी बचे अल्लाह ने बचाए
ਚਲੋ ਜੀ ਆਹ। ਹੁਣ ਠੀਕ ਆਹੋ ਅੱਲਾ ਨੇ ਬਚਾਏ। ਹੁਣ ਹਾਲਾਤ ਠੀਕ ਨੇ ਅੱਲਾ ਦਾ ਆ ਵੀਰ ਆਪਣੀ ਮਿਹਨਤ ਕਰਦੇ ਆ ਖਾਂਦੇ ਆ। ਸਹੀ ਸ਼ੁਕਰ ਹੈ। ਹੁਣ ਉਹ ਚੇਤੇ ਤੇ ਨਹੀਂ ਆਉਂਦਾ ਜਦੋਂ ਤੁਸੀਂ ਸੌਂਦੇ ਹੋ ਜਾਂ ਬੈਠਦੇ ਉੱਠਦੇ ਹੋ ਆਪਣਾ ਪਿੰਡ? ਨਾ ਚੇਤੇ ਹੁਣ ਕਿਆ ਆਉਣਾ ਹੈ, ਹੁਣ 60 70 ਸਾਲ ਹੋ ਗਏ ਉਰੇ ਆਇਆ ਨੂੰ, ਹੁਣ ਚੇਤੇ ਕਿਆ ਆਉਣਾ ਹੈ। ਉਂਝ ਨਾ ਜਦ ਮੈਂ ਐਡੀ ਕੋ ਤੇ ਮੁੰਡੇ ਜਿੰਨੀ ਮੈਂ ਉੱਥੇ ਬਹਿਣਾ ਨਾ ਖੂਹ ਤੇ ਇੱਕ ਨਹੀਂ ਆਉਣਾ ਖਸਮ ਨੂੰ ਖਾਣੇ ਸਿੱਖ ਨੇ, ਉਹਨੇ ਮੈਨੂੰ ਕਹਿਣਾ ਕੁੜੀਏ ਆ ਬੱਕਰੀ ਮੈਨੂੰ ਦੇ ਦੇ। ਮੈਂ ਉਹਨੂੰ ਛੋਟੀ ਜਿਹੀ ਨੂੰ ਗਾਲਾਂ ਕੱਢਣੀ, ਮੈਂ ਕਹਿੰਦਾ ਉੱਤਾ ਖੋਜ ਮਾਰਿਆ ਸਾਡੀ ਬੱਕਰੀਆਂ ਲੈਣ ਆਉਂਦਾ। ਹਾਂ ਕਹਿੰਦਾ ਮੈਂ ਉਹ ਕਿਹਾ ਕਰੇ ਉਂਝ ਕਿਹਾ ਕਰੇ ਸਾਨੂੰ ਛੱਡ ਕੇ ਹੀ ਜਾਣੀ ਹੈ, ਉਹਨਾਂ ਨੂੰ ਪਤਾ ਹੋਣਾ। ਹਾਂ ਤੁਹਾਨੂੰ ਛੱਡ ਕੇ ਜਾਣੀ, ਉਹੀ ਕੰਮ ਹੋਇਆ ਛੱਡ ਕੇ ਆਏ। ਸਹੀ ਛੱਡ ਕੇ ਆਏ, ਹਰ ਚੀਜ਼ ਛੱਡਿਆ ਹਰ ਸ਼ਾਇਦ ਛੱਡਿਆ ਸੀ। ਔਰ ਇਹਦਾ ਸਾਨੂੰ ਕੁਛ ਨਾ ਮਿਲਿਆ ਆ ਕੇ। ਆਪਣੇ ਜਿਹਨਾਂ ਨੇ ਮਨ ਛੱਡੇ ਛੱਡਿਆ। ਦੁਨੀਆ ਕਲੇਮਾਂ ਵਿੱਚ ਇੰਨੀ ਨਹੀਂ ਬਣ ਗਈ, ਹਾਂਜੀ ਸਾਨੂੰ ਤਾਂ ਕੱਖ ਨਹੀਂ ਜੁੜਿਆ। ਚਲੋ ਹਾਂ